ਸਰਦੀਆਂ ਸ਼ੁਰੂ ਹੋਣ ਵਾਲੀਆਂ ਨੇ। ਸਰਦੀਆਂ ਜਿਸ ਵੇਲੇ ਸ਼ੁਰੂ ਹੁੰਦੀਆਂ ਨੇ ਤਾਂ ਸਾਰੇ ਘਰਾਂ ਦੇ ਵਿੱਚ ਪਿੰਨੀਆਂ ਬਣਦੀਆਂ ਨੇ। ਪਤਾ ਹੈ ਕਿ ਪਿੰਨੀਆਂ ਦੇ ਵਿੱਚ ਮੇਵੇ ਵਗੈਰਾ ਵੀ ਪੈਂਦੇ ਨੇ। ਮੇਵਿਆਂ ਦੇ ਨਾਲ ਨਾਲ ਦੇਸੀ ਘੇ 'ਚ ਬਣੀਆਂ ਹੋਣ ਤੋਂ ਉਹਦੀ ਚਾਸੀ ਵੱਖਰੀ ਹੁੰਦੀ। ਦੇਸੀ ਘੇ ਹੁਣ ਮੱਝਾਂ ਗਾਵਾਂ ਵਾਲਿਆਂ ਕੋਲੋਂ ਤਾਂ ਲੱਭਦਾ ਨਹੀਂ। ਅਸੀਂ ਜੱਟ ਜ਼ਿਮੀਂਦਾਰ ਬੰਦੇ ਦੁੱਧ ਵੇਚ ਦਿੰਦੇ। ਜੇ ਲੱਭਦਾ ਕਿਸੇ ਦੇ ਕੋਲੋਂ ਤੇ ਉਹਦਾ ਰੇਟ ਇੰਨਾ ਜ਼ਿਆਦਾ ਕਿ ਅਸੀਂ ਅਫੋਰਡ ਨਹੀਂ ਕਰ ਸਕਦੇ, ਅਸੀਂ ਲੈ ਨਹੀਂ ਸਕਦੇ। ਫਿਰ ਲੋਕ ਕੀ ਕਰਦੇ ਨੇ ਕਿ ਉਹ ਲੈਂਦੇ ਨੇ ਕਰੀਮ ਲੈ ਕੇ ਉਹਦੇ ਵਿੱਚੋਂ ਘੇ ਕਢਾਉਂਦੇ ਨੇ। ਪੁਰਾਣੀ ਚਿਸ਼ਤੀਆਂ ਦੇ ਨਾਲ ਪੁਲ ਦੇ ਅਗਲੇ ਪਾਸੇ ਦੋ ਸੜਕਾਂ ਜਾਂਦੀਆਂ ਨੇ, ਇੱਕ ਸ਼ਹਿਰ ਫਰੀਦ ਰੋਡ ਤੇ ਇੱਕ ਜਾਂਦਾ ਮੰਗੇਰ ਸ਼ਰੀਫ ਰੋਡ। ਮੰਗੇਰ ਸ਼ਰੀਫ ਰੋਡ ਉੱਤੇ ਇੱਕ ਛੋਟੀ ਜਿਹੀ ਡੇਅਰੀ ਬਣੀ ਹੋਈ ਹੈ ਜਿੱਥੇ ਦੋਜੀ ਹਜ਼ਰਾਤ ਆਉਂਦੇ ਨੇ, ਅਲਹਮਦੁਲਿਲਾ ਉੱਥੇ ਆਣ ਕੇ ਕਰੀਮ ਕਢਾਉਂਦੇ ਨੇ, ਖਾਲਸ ਦੁੱਧ ਬਣਾਉਂਦੇ ਨੇ। ਖਾਲਸ ਦੁੱਧ ਸ਼ਹਿਰੀਆਂ ਨੂੰ ਦੇ ਦਿੰਦੇ ਨੇ, ਕਰੀਮ ਅਲੱਗਾ ਵੇਚ ਦਿੰਦੇ ਨੇ। ਔਰ ਅਸੀਂ ਬੜੇ ਖੁਸ਼ ਹੁੰਦੇ ਹਾਂ ਵੀ ਦੋਜੀ ਸਾਡਾ ਜਿਹੜਾ ਬਹੁਤ ਚੰਗਾ ਦੁੱਧ ਦਿੰਦਾ ਹੈ ਸਾਨੂੰ। ਮੈਂ ਉੱਥੋਂ ਜਿਹੜਾ ਪਰਸੋਂ ਚੌਥ ਕਰੀਮ ਮੰਗਵਾਈ 900 ਰੁਪਏ ਨੂੰ ਮਿਲੀ, ਫਿਰ ਮੰਗਵਾਈ ਫਿਰ 900 ਰੁਪਏ ਨੂੰ ਮਿਲੀ। ਅੱਜ ਮੈਂ ਬੰਦਾ ਭੇਜਿਆ ਤੇ ਉਹਨਾਂ ਨੇ ਕਰੀਮ ਜਿਹੜੀ ਹੈਗੀ ਨਾ, ਕਰੀਮ ਅੱਜ ਉਹਨਾਂ ਨੇ ਆਖਿਆ ਜੀ 1000 ਰੁਪਈਆ ਰੇਟ। 1000 ਰੁਪਈਆ ਰੇਟ ਕਿਉਂ ਹੋ ਗਿਆ ਬਈ 2 ਦਿਨਾਂ ਦੇ ਵਿੱਚ? ਉਹਨੇ ਆਖਿਆ ਜੀ ਪਿੱਛੋਂ ਰੇਟ ਵੱਧ ਗਿਆ। ਕਰਿਆਨੇ ਵਾਲੇ ਦੇ ਕੋਲ ਚਲ ਜਾਓ, ਉਹ ਵੀ ਇਹ ਗੱਲ ਆਖਦਾ ਜੀ ਪਿੱਛੋਂ ਰੇਟ ਵੱਧ ਗਿਆ। ਸਬਜ਼ੀ ਵਾਲੇ ਦੇ ਕੋਲ ਚਲ ਜਾਓ, ਉਹ ਵੀ ਆਖਦਾ ਪਿੱਛੋਂ ਰੇਟ ਵੱਧ ਗਿਆ। ਖਾਦ ਵਾਲੇ ਦੇ ਕੋਲ ਚਲ ਜਾਓ, ਉਹ ਵੀ ਆਖਦਾ ਪਿੱਛੋਂ ਰੇਟ ਵੱਧ ਗਿਆ। ਗੋਸ਼ਤ ਵਾਲੇ ਕੋਲ ਚਲ ਜਾਓ, ਉਹ ਵੀ ਆਖਦਾ ਪਿੱਛੋਂ ਰੇਟ ਵੱਧ ਗਿਆ। ਜੁੱਤੀਆਂ ਵਾਲੇ ਕੋਲ ਚਲ ਜਾਓ, ਉਹ ਵੀ ਕਹਿੰਦਾ ਪਿੱਛੋਂ ਰੇਟ ਵੱਧ ਗਿਆ। ਕੱਪੜੇ ਵਾਲੇ ਕੋਲ ਚਲ ਜਾਓ, ਕਿਸੇ ਵੀ ਕੋਲ ਚਲ ਜਾਓ, ਉਹਦੇ ਕੋਲ ਇੱਕੋ ਹੀ ਜਵਾਬ ਆ, ਪਿੱਛੋਂ ਰੇਟ ਵੱਧ ਗਿਆ। ਉਹ ਯਾਰ ਉਹ ਪਿੱਛੋਂ ਵਾਲਾ ਖਾਤਾ ਤਾਂ ਲੱਭੋ ਜਿੱਥੋਂ ਰੇਟ ਵੱਧਦਾ। ਆਵਾਮ ਦੀ ਜੇਬ ਨਿਕਲੀ ਖੜੀ, ਡੋਡਾ ਜੇ ਦੇ ਕੋਲ ਪੁੱਛ ਲਵੋ ਪਿੱਛੋਂ ਰੇਟ ਵੱਧ ਗਿਆ। ਇਹ ਆ ਜਾ ਕੇ ਜਿੰਨਾ ਭਾਰ ਆ ਇਹ ਸਾਡੇ ਸਿਰ ਦੇ ਉੱਤੇ ਹੀ ਹੈ। ਇਹਦੇ ਤੇ ਗੌਰ ਕਰਿਆ ਕਰੋ। ਮਿਹਰਬਾਨੀ ਯਾਰ ਥੋੜਾ ਜਿਹਾ ਪਿੱਛੋਂ ਵਾਲਾ ਲਫ਼ਜ਼ ਸਾਡੇ ਮਗਰੋਂ ਲਾ ਦਿਓ।